Maldives President Muizzu urges China to reclaim top spot in tourist arrivals amid boycott campaign in India. इंडिया ने मालदीव के एंबेसडर ਨੂੰ सद के प्रोटेस्ट किया कि ਉਹਦੇ ਜਿਹੜੇ 3 ਡਿਪਟੀ ਮਿਨਿਸਟਰ ਸੀ ਉਹਨਾਂ ਨੇ ਕਿਹਾ ਇੰਡੀਅਨ ਨਹੀਂ ਆਉਂਦੇ ਟੂਰਿਸਟ ਨਾਲ ਗਾਂਧੀ ਪਾਉਣ ਆਉਂਦੇ ਨੇ ਇੱਥੇ ਇਹਨਾਂ ਦੇ ਕਮਰਿਆਂ 'ਚੋਂ ਵੀ ਬਦਬੂ ਆਉਂਦੀ ਹੈ ਜਦੋਂ ਇਹ ਚਲੇ ਜਾਂਦੇ ਨੇ ਤੇ ਜੀ ਇੰਡੀਆ ਨੇ ਇਸ ਦੇ ਉੱਤੇ ਤਲਬ ਕੀਤਾ। ਈਵਨ ਮਾਲਦੀਵ ਨੇ ਵੀ ਇੰਡੀਆ ਦੇ ਐਂਬੈਸਡਰ ਨੂੰ ਜਵਾਬੀ ਜਿਹੜਾ ਉਹ ਤਲਬ ਕੀਤਾ ਕਿ ਵੀ ਇਹ ਤੁਸੀਂ ਇਵੇਂ ਕਰ ਕਿਵੇਂ ਰਹੇ ਹੋ ਸਾਡੇ ਨਾਲ ਇਹ ਬਿਹੇਵ। ਡਿਪਲੋਮੇਸੀ ਜਾਂ ਦੂਜੀ ਤਾਂ ਸੀ ਕਿ ਵੀ ਤੁਸੀਂ ਉਹਨਾਂ ਤੱਕ ਆਊਟਰੀਚ ਕਰਦੇ ਉਹਨਾਂ ਨੂੰ ਜਿਹੜਾ ਰਾਦਰ ਐਕਸਟਰਾ ਮਦਦ ਇਹਨਾਂ ਨੇ ਮੋਦੀ ਨੇ ਉਹ ਲਕਸ਼ਦੀਪ ਪਹੁੰਚ ਗਿਆ ਉਹਨਾਂ ਦੀਆਂ ਬੀਚਾਂ ਤੇ ਔਰ ਫੋਟੋਆਂ ਪਾਤੀਆਂ ਇਹ ਦੱਸਣ ਲਈ ਬਹੁਤ ਖੂਬਸੂਰਤ ਹੈ। ਇਹ ਉਹਨੂੰ ਮਾਲਦੀਵਜ਼ ਨੂੰ ਕਹਿਣਾ ਸੀ ਕਿ ਜੀ ਦੇਖੋ ਇਹ ਤੁਸੀਂ ਸਾਨੂੰ ਜਿਹੜਾ ਉਹ ਛਿਟਕ ਰਹੇ ਹੋ ਚਾਈਨਾ ਦੇ ਹੱਕ 'ਚ ਤੇ ਅਸੀਂ ਤੁਹਾਨੂੰ ਟੂਰਿਸਟ ਹੀ ਨਹੀਂ ਦਿਆਂਗੇ। ਜਦੋਂ ਦਾ ਇੰਡੀਆ ਨੇ ਇੱਕ ਪੂਰਾ ਬਾਈਕਾਟ ਜਿਹੜੀ ਹੈ ਮਾਲਦੀਵਸ ਕੈਂਪੇਨ ਬੜੇ ਵੱਡੇ ਹਾਲੀਵੁੱਡ ਜਿਹੜੇ ਇਹਨਾਂ ਦੇ ਬਾਲੀਵੁੱਡ ਐਕਟਰਾਂ ਨੇ ਦੂਜਿਆਂ ਨੇ ਆਪਣੀਆਂ ਟਿਕਟਾਂ ਰਿਜ਼ਰਵੇਸ਼ਨਸ ਕੈਂਸਲ ਕਰਾਤੀਆਂ। ਹੁਣ 5 ਦਿਨਾਂ ਦੌਰੇ ਦੇ ਉੱਤੇ ਮਾਲਦੀਵਸ ਦੇ ਪ੍ਰੈਜ਼ੀਡੈਂਟ ਚਾਈਨਾ ਗਏ ਹੋਏ ਨੇ ਔਰ ਉੱਥੇ ਉਹਨਾਂ ਨੇ ਚਾਈਨਾ ਨੂੰ ਕਿਹਾ ਕਿ ਜੀ ਆ ਜਿਹੜੇ ਇਹਨਾਂ ਦੇ 1.5-2 ਲੱਖ ਬੰਦਾ ਆਉਂਦਾ ਤੁਸੀਂ ਇਹਦਾ ਵੀ ਪੂਰਤੀ ਕਰੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਨਾਲ ਲੱਗਦੇ ਸਮੁੰਦਰੀ ਟਾਪੂਆਂ ਦੀ ਮਾਲਾ ਮੁਲਕ ਮਾਲਦੀਵਸ ਅੱਜ ਕੱਲ੍ਹ ਖੂਬ ਚਰਚਾ ਵਿੱਚ ਹੈ ਔਰ ਸਾਡੀ ਭੈਣ ਅਮਨਜੋਤ ਕੌਰ ਨੇ ਆਪਣੀ ਸੰਖੇਪ ਲਿਖਤ ਵਿੱਚ ਲਿਖਿਆ ਹੈ ਕਿ ਭਾਰਤ ਨੂੰ ਪੱਛਮੀ ਦੇਸ਼ਾਂ ਨੇ ਤਾਂ ਟਕੇ ਵਾਲੀ ਥਾਂ ਤੇ ਰੱਖਿਆ ਹੀ ਹੈ ਪਰ ਮਾਲਦੀਵਸ ਨੇ ਭਾਰਤ ਨੂੰ ਉਸ ਦੀ ਔਕਾਤ ਦਿਖਾ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕੱਲ ਅਸੀਂ ਮਾਲਦੀਵਸ ਔਰ ਭਾਰਤ ਦੇ ਵਿੱਚ ਜਿਹੜਾ ਇਸ ਵੇਲੇ ਤਨਾਤਨੀ ਹੈ ਉਸ ਦਾ ਜ਼ਿਕਰ ਕਰਦਿਆਂ ਸ਼ੇਕਸਪੀਅਰ ਨੂੰ ਕੋਟ ਕੀਤਾ ਸੀ ਕਿ ਮੈਜੈਸਟੀ ਫਲੀਜ਼ ਦਾ ਡਾਇੰਗ ਕਿੰਗ ਕਿ ਜਦੋਂ ਬਾਦਸ਼ਾਹ ਮਰ ਰਿਹਾ ਹੁੰਦਾ ਤੇ ਉਸ ਦੀ ਤਾਮ ਝਾਮ ਜਾਂ ਉਸ ਦਾ ਰੋਬ ਦਾਬ ਤਾਂ ਜਾ ਹੀ ਰਿਹਾ ਹੁੰਦਾ ਜਿਹੜੇ ਇਮੀਡੀਏਟਲੀ ਉਹਦੇ ਆਲੇ ਦੁਆਲੇ ਹੁੰਦੇ ਨੇ ਉਹ ਵੀ ਉਸ ਦੀ ਗੱਲ ਮੰਨਣ ਤੋਂ ਇਨਕਾਰੀ ਹੁੰਦੇ ਨੇ। ਬਿਲਕੁਲ। ਸੋ ਭਾਰਤ ਤਾਂ ਕਦੇ ਇਹ ਅਸਲ 'ਚ ਕਿੰਗ ਬਣਿਆ ਵੀ ਨਹੀਂ ਹੈ ਇੱਕ ਫੇਕ ਸੈਲਫ ਬਿਲੀਵਿੰਗ ਜਿਸ ਨੂੰ ਦੁਨੀਆ ਦੇ ਵਿੱਚ ਅੱਜ ਕਾਫੀ ਇਸ ਦੀ ਚਰਚਾ ਹੁੰਦੀ ਹੈ ਪਲੇਸੀਬੋ ਇਫੈਕਟ। ਬਹੁਤ ਵਾਰ ਹੁੰਦਾ ਕਿ ਜੀ ਇੰਨੇ ਫਰਾਡ ਹੁੰਦੇ ਨੇ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਕਿ ਜੀ ਹੀਲਰ ਆ ਗਏ ਜੀ ਉਹ ਹੱਥ ਲਾਤਾ ਠੀਕ ਹੋ ਗਏ ਕੋਈ ਸਵਾਹ ਦੀ ਪੁੜੀ ਖਾ ਰਿਹਾ ਕੋਈ ਸਿਰ 'ਚ ਸਵਾਹ ਪਵਾ ਰਿਹਾ ਕੋਈ ਕੁਛ ਹੋਰ ਕਰ ਰਿਹਾ। ਸੋ ਇਹ ਕੀ ਹੁੰਦਾ ਵੀ ਇਹਦੇ ਬਾਵਜੂਦ ਕਿ ਵੀ ਉਹ ਸਾਰਾ ਕੁਛ ਨਜ਼ਰ ਆ ਰਿਹਾ ਹੁੰਦਾ ਸਟਿਲ ਲੋਕ ਜਿਹੜੇ ਨੇ ਉਹ ਮਗਰ ਤੁਰ ਪੈਂਦੇ ਨੇ। ਇੱਕ ਤਾਂ ਪ੍ਰਚਾਰ ਬਹੁਤ ਹੁੰਦਾ ਉਹਨਾਂ ਦਾ ਇੱਕ ਉਹ ਹਿਊਮਨ ਸਾਈਕੋਲੋਜੀ ਨੂੰ ਸਮਝਦੇ ਨੇ ਔਰ ਉਹ ਇਸ ਢੰਗ ਦੇ ਨਾਲ ਤੁਹਾਨੂੰ ਨੈਰੇਟਿਵ ਪੇਸ਼ ਕੀਤਾ ਜਾਂਦਾ ਹੈ ਪ੍ਰੈਜੈਂਟੇਸ਼ਨਸ ਦਿੱਤੀਆਂ ਜਾਂਦੀਆਂ ਜਾਂ ਤੁਹਾਡੇ ਆਲੇ ਦੁਆਲੇ ਬਣਾਇਆ ਜਾਂਦਾ ਕਿ ਯੂ ਸਟਾਰਟ ਬਿਲੀਵਿੰਗ ਇਟ ਔਰ ਜਦੋਂ ਤੁਸੀਂ ਬਿਲੀਵ ਕਰਨ ਲੱਗ ਜਾਂਦੇ ਹੋ ਔਰ ਇਵੇਂ ਹੀ ਇੱਕ ਪਾਕਿਸਤਾਨ ਦੇ ਸ਼ੋਅ 'ਚ ਇੱਕ ਜਾਲੀ ਪੀਰ ਦਾ ਰੋਲ ਕਰ ਰਿਹਾ ਇੱਕ ਉਹਨਾਂ ਦਾ ਕਾਮੇਡੀਅਨ ਤੇ ਉਹ ਟੁਵਰਡਸ ਦਾ ਐਂਡ ਉਹਨੂੰ ਪੁੱਛਦਾ ਕਿ ਜੀ ਤੇਰਾ ਸਾਰਾ ਕੁਛ ਹੀ ਜਾਲੀ ਹੈ ਫਰਾਡ ਹੈ ਤੂੰ ਨਜ਼ਰ ਵੀ ਆਉਂਦਾ ਤੇ ਲੋਕ ਕਿਉਂ ਯਕੀਨ ਕਰਦੇ ਨੇ। ਕਹਿੰਦੇ ਜੀ ਵੀ ਜਦੋਂ ਇੱਕ ਵਾਰ ਲੋਕ ਯਕੀਨ ਕਰਦੇ ਨੇ ਉਹ ਕਹਿੰਦੇ ਫਿਰ ਉਹ ਰੱਬ ਤੇ ਯਕੀਨ ਕਰਨ ਨਾ ਕਰਨ ਪੀਰ ਤੇ ਜ਼ਰੂਰ ਯਕੀਨ ਕਰਦੇ ਨੇ। ਉਹ ਕਹਿੰਦੇ ਵੀ ਰੱਬ ਗਲਤ ਹੋ ਸਕਦਾ ਸਾਡੇ ਪੀਰ ਜੀ ਗਲਤ ਨਹੀਂ ਹੈ। ਹੁਣ ਇਹ ਪਲੇਸੀਬੋ ਇਫੈਕਟ ਹੈ ਕਿ ਜਿਹਦੇ 'ਚ ਤੁਸੀਂ ਜਦੋਂ ਕੋਈ ਚੀਜ਼ ਦੇ ਉੱਤੇ ਯਕੀਨ ਕਰਨ ਹੀ ਲੱਗ ਜਾਂਦੇ ਹੋ ਫਿਰ ਹੌਲੀ 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 ਤੁਹਾਨੂੰ ਲੱਗਦਾ ਵੀ ਇਹੀ ਜਿਹੜੀ ਹੈ ਉਹ ਅਲਟੀਮੇਟ ਟਰੂਥ ਹੈ। ਸੋ ਇਹ ਔਰ ਇਹੀ ਇੱਕ ਜਿਹੜਾ ਵਰਤਾਰਾ ਹੈ ਉਹ ਜਦੋਂ ਅਸੀਂ ਨਾਰਸਿਸਿਸਟ ਕਹਿੰਦੇ ਹਾਂ ਜਿਹੜੀ ਇੱਕ ਮਨੋਵਿਗਿਆਨਿਕ ਬਿਮਾਰੀ ਹੈ ਜਿਹਦਾ ਸ਼ਿਕਾਰ ਮੋਦੀ ਹੈ ਜਿਹਦਾ ਸ਼ਿਕਾਰ ਹਿਟਲਰ ਸੀ ਇੰਦਰਾ ਗਾਂਧੀ ਸੀ ਬਹੁਤ ਸਾਰੇ ਡਿਕਟੇਟਰ ਔਰ ਤੁਹਾਨੂੰ ਡੇ ਟੂ ਡੇ ਲਾਈਫ 'ਚ ਵੀ ਲੋਕ ਮਿਲ ਜਾਣਗੇ ਜਿਹੜੇ ਸਿਰਫ ਤੇ ਸਿਰਫ ਤਾਰੀਫ ਔਰ ਸਿਫਤ ਸੁਣਨਾ ਚਾਹੁੰਦੇ ਨੇ ਔਰ ਉਸ ਦੇ ਉੱਤੇ ਫਿਰ ਯਕੀਨ ਵੀ ਕਰਦੇ ਨੇ ਔਰ ਇਹ ਨਾਰਸਿਸਿਸਟ ਤਾਂ ਮੋਦੀ ਹੈ ਹੀ ਹੈ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਔਰ ਉਸ ਸਾਰੇ 'ਚੋਂ ਜਦੋਂ ਇਹਨਾਂ ਨੇ ਆਪਣੇ ਆਪ ਦੇ ਲਈ ਵਿਸ਼ਵ ਗੁਰੂ ਦਾ ਲਕਬ ਔਰ ਇੰਡੀਆ ਨੂੰ ਮਦਰ ਆਫ ਆਲ ਡੈਮੋਕ੍ਰੇਸੀਜ਼ ਔਰ ਇੰਡੀਆ ਸੱਚਮੁੱਚ ਇੰਨਾ ਇੰਪੋਰਟੈਂਟ ਹੋ ਗਿਆ ਵੀ ਉਹਨੂੰ ਸਾਰੀ ਦੁਨੀਆ ਦੀ ਲੋੜ ਹੈ ਔਰ ਭਾਰਤ ਦੁਨੀਆ ਨੂੰ ਰਸਤਾ ਦਿਖਾ ਰਿਹਾ ਅਸੀਂ ਪਹਿਲਾਂ ਵੀ ਦਿਖਾਇਆ ਸੀ ਅਸੀਂ ਫਲਾਣਾ ਤੇ ਅਸੀਂ ਦੂਸਰਾ
ਫਿਰ ਉਹਦੇ 'ਤੇ ਯਕੀਨ ਵੀ ਕਰਨ ਲੱਗ ਗਏ। ਹੁਣ ਹੋਇਆ ਇਹ ਕਿ ਵੀ ਇਹ ਜਿਹੜਾ ਵਰਤਾਰਾ ਨਿਖਿਲ ਗੁਪਤੇ ਰਾਹੀਂ ਔਰ ਜਿਹੜੀ ਇਹਨਾਂ ਦੀ ਕਿਲਿੰਗ ਸਪਰੀ ਦੀ ਲਾਈਨ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਦੀ, ਉਹ ਜਦੋਂ ਕੈਨੇਡਾ ਨੇ ਸ਼ੀਸ਼ਾ ਦਿਖਾਇਆ, ਅਮਰੀਕਾ ਨੇ 4 ਚਫੇਰੇ ਸ਼ੀਸ਼ੇ ਦਿਖਾ ਦਿੱਤੇ ਸਿਰ 'ਤੇ ਵੀ, ਦੂਜਾ ਜਿਵੇਂ ਸ਼ੀਸ਼ਿਆਂ 'ਚ ਘੁੰਮ ਰਿਹਾ ਹੁੰਦਾ ਹੈ ਸਾਰਾ ਕੁਛ। 5 ਆਈਜ਼ ਕੰਟਰੀਜ਼ ਦੀ ਐਕਸਪੋਜ਼ਰ ਤੋਂ ਬਾਅਦ ਇਹਨਾਂ ਦੀ ਹੋਂਦ ਹੌਲੀ 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 ਇਹਨਾਂ ਨੂੰ ਮਿਲਟਰੀ ਪ੍ਰੋਸੈਸ ਚਾਈਨਾ ਨੇ ਦਿਖਾ ਦਿੱਤਾ ਹੈ। ਬਿਲਕੁਲ ਡੌਗ ਫਾਈਟ ਹਵਾ ਦੇ ਵਿੱਚ ਬਾਲਾਕੋਟ ਦੇ ਮੌਕੇ ਪਾਕਿਸਤਾਨ ਦੇ ਨਾਲ ਇਹਨਾਂ ਨੂੰ ਨਜ਼ਰ ਆ ਗਿਆ। ਸੋ ਉਸ ਸਾਰੇ ਦੇ ਚੱਲਦੇ ਆ ਰਹਿੰਦ ਖੂੰਦ ਜਿਹੜੀ ਆ ਉਹ ਭੂਟਾਨ ਜਾ ਕੇ ਚੀਨ ਦੇ ਨਾਲ ਉਹਨੇ ਨੈਗੋਸ਼ੀਏਸ਼ਨ ਸ਼ੁਰੂ ਕਰ ਲਈ। ਔਰ ਮਾਲਦੀਵਸ ਲਾਸਟ ਮੁਲਕ ਕੋਈ ਸੋਚ ਸਕਦਾ ਹੈ ਕਿ ਵੀ ਬਿਲਕੁਲ 5-6 ਲੱਖ ਦਾ ਮੁਲਕ, ਛੋਟੇ ਜਿਹੇ ਉਹ ਮਾੜਾ ਉਹਨਾਂ ਦੀ, ਉਹ ਵੀ ਅਨਇਨਹੈਬਿਟਡ ਬਹੁਤੇ, ਜਿਨ੍ਹਾਂ ਦਾ ਵੱਡਾ ਜਿਹੜਾ ਉਹਨਾਂ ਦੀ ਇਕੋਨਮੀ ਹੈ $2-3 ਬਿਲੀਅਨ ਦੀ, ਉਹ ਖੜੀ ਉਹਦੇ ਦੇ ਉੱਤੇ ਹੈ, ਟੂਰਿਜ਼ਮ ਦੇ ਉੱਤੇ। ਔਰ ਵੱਡਾ ਹਿੱਸਾ ਪਿਛਲੇ 2-3 ਸਾਲ 'ਚ ਜ਼ਿਆਦਾ ਇੰਡੀਆ ਤੋਂ ਗਏ, ਹਾਲਾਂਕਿ ਚਾਈਨਾ, ਰਸ਼ੀਆ, UK, ਅਮਰੀਕਾ ਉਸ ਤੋਂ ਪਹਿਲਾਂ ਉਹਨਾਂ ਦੀ बढ़त ਰਹੀ ਹੈ। ਪਰ ਜਦੋਂ ਇਹ ਆਪਣੇ ਇਸ ਹੰਕਾਰ ਦੇ ਵਿੱਚ ਬਿਲਕੁਲ ਉਹਨਾਂ ਨੇ ਇਗਨੋਰ ਕਰਨਾ ਸ਼ੁਰੂ ਕੀਤਾ, ਤੇ ਜ਼ਾਹਰ ਹੈ ਆਪਣੀ ਫੌਜੀ ਪ੍ਰੈਜ਼ੈਂਸ ਵੀ ਰੱਖਣ ਦੀ ਕੋਸ਼ਿਸ਼ ਕੀਤੀ। ਤੇ ਜਿਹੜੇ ਨਵੇਂ ਜਨਾਬ ਆਏ ਨੇ ਚੁਣ ਕੇ, ਮੁਹੰਮਦ ਸਾਹਿਬ, ਜਿਹੜੇ ਉਹਨਾਂ ਦਾ ਫੁੱਲ ਨੇਮ ਜਿਹੜਾ ਹੈ ਉਹ ਮੇਰੇ ਸਾਹਮਣੇ ਹੈ ਕਿਤੇ, ਚਲੋ ਉਹਨਾਂ ਨੇ ਇਹ ਨਾਰਾ ਹੀ ਇਹ ਦਿੱਤਾ ਕਿ ਆਊਟ ਇੰਡੀਆ, ਔਰ ਇੰਡੀਆ ਉਹ ਵਾਕਈ ਜਿੱਤ ਗਏ। ਉਹਨਾਂ ਨੇ ਕਿਹਾ ਵੀ ਚੱਕੋ ਆਪਣਾ ਫੌਜੀ, ਇੱਕ ਜਿਹੜਾ ਹੋਰ ਐਗਰੀਮੈਂਟ ਸੀ ਉਸ ਖਿੱਤੇ 'ਚ ਕੀਤਾ, ਉਹ ਵੀ ਉਹਨਾਂ ਨੇ ਕੈਂਸਲ ਕੀਤਾ। ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ ਜਿਉਂ ਹੀ ਉਹਨਾਂ ਨੇ ਹੁਣ ਡਿਪਲੋਮੇਸੀ ਜਾਂ ਦੂਜੀ ਤਾਂ ਸੀ ਕਿ ਵੀ ਤੁਸੀਂ ਉਹਨਾਂ ਤੱਕ ਆਊਟਰੀਚ ਕਰਦੇ, ਉਹਨਾਂ ਨੂੰ ਜਿਹੜਾ ਰਾਦਰ ਐਕਸਟਰਾ ਮਦਦ, ਇਹਨਾਂ ਨੇ ਮੋਦੀ ਨੇ ਉਹ ਲਕਸ਼ਦੀਪ ਪਹੁੰਚ ਗਿਆ, ਉਹਨਾਂ ਦੀਆਂ ਬੀਚਾਂ 'ਤੇ ਔਰ ਫੋਟੋਆਂ ਪਾਤੀਆਂ ਦੱਸਣ ਲਈ ਬਹੁਤ ਖੂਬਸੂਰਤ ਹੈ। ਇਹ ਉਹਨੂੰ ਮਾਲਦੀਵਜ਼ ਨੂੰ ਕਹਿਣਾ ਸੀ ਕਿ ਜੀ ਦੇਖੋ ਇਹ ਤੁਸੀਂ ਸਾਨੂੰ ਜਿਹੜਾ ਉਹ ਛਿਟਕ ਰਹੇ ਹੋ ਚਾਈਨਾ ਦੇ ਹੱਕ 'ਚ, ਤੇ ਅਸੀਂ ਤੁਹਾਨੂੰ ਟੂਰਿਸਟ ਹੀ ਨਹੀਂ ਦਿਆਂਗੇ, ਅਸੀਂ ਆਪਣੇ ਲਕਸ਼ਦੀਪ ਜਾ। ਹਾਲਾਂਕਿ ਜ਼ਮੀਨ ਅਸਮਾਨ ਦਾ ਫਰਕ ਹੈ, ਕੱਲ੍ਹ ਅਸੀਂ ਪਾਸਿੰਗ ਰੈਫਰੈਂਸ ਜ਼ਿਕਰ ਕੀਤਾ ਸੀ। ਹੁਣ ਜਦੋਂ ਦਾ ਇੰਡੀਆ ਨੇ ਇੱਕ ਪੂਰਾ ਬਾਈਕਾਟ ਜਿਹੜੀ ਹੈ ਮਾਲਦੀਵਸ ਕੈਂਪੇਨ, ਬੜੇ ਵੱਡੇ ਹਾਲੀਵੁੱਡ ਜਿਹੜੇ ਇਹਨਾਂ ਦੇ ਬਾਲੀਵੁੱਡ ਐਕਟਰਾਂ ਨੇ, ਦੂਜਿਆਂ ਨੇ ਆਪਣੀਆਂ ਟਿਕਟਾਂ ਰਿਜ਼ਰਵੇਸ਼ਨਸ ਕੈਂਸਲ ਕਰਾਤੀਆਂ। ਹੁਣ 5 ਦਿਨਾਂ ਦੌਰੇ ਦੇ ਉੱਤੇ ਮਾਲਦੀਵਸ ਦੇ ਪ੍ਰੈਜ਼ੀਡੈਂਟ ਚਾਈਨਾ ਗਏ ਹੋਏ ਨੇ, ਔਰ ਉੱਥੇ ਉਹਨਾਂ ਨੇ ਚਾਈਨਾ ਨੂੰ ਕਿਹਾ ਕਿ ਜੀ ਆ ਜਿਹੜੇ ਇਹਨਾਂ ਦਾ 1.5-2 ਲੱਖ ਬੰਦਾ ਆਉਂਦਾ, ਤੁਸੀਂ ਇਹਦਾ ਵੀ ਪੂਰਤੀ ਕਰੋ, ਯਾਨੀ ਹੋਰ ਟੂਰਿਸਟ ਚਾਈਨਾ ਫੋਕਸਡ ਹੋਣ। ਸੋ ਇਸ ਤੋਂ ਇਹ ਲੱਗਦਾ ਹੈ ਕਿ ਮਾਲਦੀਵਸ ਨੇ ਵੀ ਦੇਖ ਲਿਆ ਕਿ ਭਾਈ ਖਸਮਾਂ ਨੂੰ ਖਾਓ ਤੁਸੀਂ ਜਿਹੜਾ ਬਣੇ ਹੋਏ ਹੋ। ਔਰ ਇਹ ਹੈ ਕਿ ਮਾਲਦੀਵਸ ਪ੍ਰੈਜ਼ੀਡੈਂਟ ਮੁਇਜ਼ੂ urges China to reclaim top spot in tourist arrivals amid boycott campaign in India। और उन्होंने कहा कि भाई his government's plans to diversify the country's popular tourism sector and offer new experiences। उन्हें चाइना ਨੂੰ ਕਿਹਾ, ਉਹਨੇ ਕਿਹਾ ਜੀ ਤੁਸੀਂ ਔਰ ਅਸੀਂ ਵੀ ਡਾਈਵਰਸੀਫਾਈ ਕਰਾਂਗੇ ਇਸ ਸਾਰੇ 'ਚ। ਔਰ ਹੁਣ ਕੱਲ੍ਹ ਤਾਂ ਸੀ ਕਿ ਜੀ ਇੰਡੀਆ ਨੇ ਮਾਲਦੀਵ ਦੇ ਐਂਬੈਸਡਰ ਨੂੰ ਸੱਦ ਕੇ ਪ੍ਰੋਟੈਸਟ ਕੀਤਾ ਕਿ ਉਹਦੇ ਜਿਹੜੇ 3 ਡਿਪਟੀ ਮਿਨਿਸਟਰ ਸੀ, ਉਹਨਾਂ ਨੇ ਕਿਹਾ ਇੰਡੀਅਨ ਦੇ ਨਹੀਂ ਆਉਂਦੇ ਟੂਰਿਸਟ, ਨਾਨ ਗਾਂਧੀ ਪਾਉਣ ਆਉਂਦੇ ਨੇ ਇੱਥੇ, ਇਹਨਾਂ ਦੇ ਕਮਰਿਆਂ 'ਚੋਂ ਵੀ ਬਦਬੂ ਆਉਂਦੀ ਹੈ ਜਦੋਂ ਇਹ ਚਲੇ ਜਾਂਦੇ ਨੇ। ਤੇ ਸੀ ਜੀ ਇੰਡੀਆ ਨੇ ਇਸ ਦੇ ਉੱਤੇ ਤਲਬ ਕੀਤਾ। ਪਰ ਹੁਣ ਇਹ ਹੈ ਇੰਡੀਆ ਮਾਲਦੀਵ ਸਮਨ ਐਂਡ ਵੌਇਸ, ਈਵਨ ਮਾਲਦੀਵ ਨੇ ਵੀ ਇੰਡੀਆ ਦੇ ਐਂਬੈਸਡਰ ਨੂੰ ਜਵਾਬੀ ਜਿਹੜਾ ਉਹ ਤਲਬ ਕੀਤਾ ਕਿ ਵੀ ਇਹ ਤੁਹਾਡੀ ਐਸੀ ਕਿ ਤੈਸੀ, ਤੁਸੀਂ ਇਵੇਂ ਕਰ ਕਿਵੇਂ ਰਹੇ ਹੋ ਸਾਡੇ ਨਾਲ ਇਹ ਬਿਹੇਵ। ਔਰ ਇਹ ਜਿਹੜਾ ਇਸ ਦੇ ਉੱਤੇ ਹੀ ਭੈਣ ਅਮਨਜੋਤ ਕੌਰਾਂ ਦੀ ਬਰੀਫ ਲਿਖਤ ਹੈ ਔਰ ਹੈ ਕ੍ਰਿਸਪ ਹੈ। ਮੈਨੂੰ ਇਹ ਲੱਗਾ ਕਿ ਭਾਈ ਹਾਲਾਂ ਅਸੀਂ ਇਹ ਕੱਲ੍ਹ ਡਿਸਕਸ ਕੀਤਾ, ਬਟ ਅਗੇਨ ਅੱਜ ਜਿਹੜਾ ਕਿ ਵੀ ਮਾਲਦੀਵਸ ਨੇ ਇੰਡੀਅਨ ਐਂਬੈਸਡਰ ਨੂੰ ਵੀ ਤਲਬ ਕੀਤਾ ਹੈ। ਸੋ ਔਰ ਨਾਲ ਹੀ ਨਾਲ ਉਹਨੇ ਚੀਨ ਨੂੰ ਕਿਹਾ ਕਿ ਜੀ ਤੁਸੀਂ ਕੰਪਨਸੇਟ ਕਰੋ ਜਿਹੜੇ ਕੋਈ ਮਾੜੇ ਮੋਟੇ ਘਟਦੇ ਨੇ। ਔਰ ਭੈਣ ਜੀ ਨੇ ਫਤਿਹ ਬੁਲਾ ਕੇ ਕਿਹਾ, I hope you observed Maldives and India spat and words like India out trending on Twitter/X. It is hilarious to see not just West but also Maldives kick Modi and Indians where it hurts the most। ਉਹਨੇ ਵੀ ਉੱਥੇ ਹੀ ਮਾਰਿਆ ਠੁੱਡ ਜਿੱਥੇ ਗਿਆ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਭੀੜ ਹੁੰਦੀ ਹੈ। Indian media, BJP IT cell have gone ballistic abusing Maldives and its people online
and used even Bollywood stars to abuse Maldives ਕਿਉਂਕਿ 98% ਮੁਸਲਮਾਨ ਨੇ ਦੋਨੋਂ ਪਾਸੇ ਸੂਟ ਕਰਦਾ ਹੈ ਤੇ ਅੱਛਾ ਇਹਦੀ ਇਹ ਔਕਾਤ ਪਰ ਮਾਲਦੀਵ ਨੇ ਉਹਦੀਆਂ ਅੱਖਾਂ 'ਚ ਪਾ ਕੇ ਸ਼ਟ ਅਪ ਤੁਹਾਡਾ ਵੀ ਅੰਬੈਸਡਰ ਇੱਥੇ ਅਸੀਂ ਤਲਬ ਕਰ ਰਹੇ It is glorious to see foreign countries finally fed up of 2 terms of Modi rule and impending probable 3rd term this year ਉਹਨਾਂ ਨੇ ਕਿਹਾ ਕਿ ਵੀ ਇਹ ਨਜ਼ਰ ਆ ਰਿਹਾ ਕਿ ਬਾਹਰਲੇ ਮੁਲਕ ਮੋਦੀ ਦੀਆਂ 2 ਕਾਰਜਕਾਲ 2 ਟਰਮਸ ਦੇ ਬਿਹੇਵੀਅਰ ਤੋਂ ਤਾਂ ਪਹਿਲਾਂ ਹੀ ਖਫਾ ਸੀ ਉਹਨਾਂ ਨੂੰ ਤੀਸਰੀ ਵੀ ਸਿਰ ਦੇ ਉੱਤੇ ਲਟਕਦੀ ਨਜ਼ਰ ਆ ਰਹੀ ਹੈ ਫਿਰ ਉਹਨਾਂ ਨੇ ਕਿਹਾ ਚੈੱਕ ਆਊਟ ਇੰਡੀਅਨ ਮੀਡੀਆ ਐਂਡ ਸੋਸ਼ਲ ਮੀਡੀਆ ਇਟ ਇਜ਼ ਗ੍ਰੇਟ ਟੂ ਸੀ ਇੰਡੀਅਨਸ ਗੈਟਿੰਗ ਵੈਲ ਡਿਜ਼ਰਵਡ ਟਰੀਟਮੈਂਟ ਫਾਈਨਲੀ ਕਿ ਵੀ ਇੰਡੀਆ ਨੂੰ ਜੋ ਇਹ ਡਿਜ਼ਰਵ ਕਰਦੇ ਨੇ ਉਹੀ ਇਹਨਾਂ ਦੇ ਨਾਲ ਸਲੂਕ ਹੋ ਰਿਹਾ ਹੈ ਉਹਨਾਂ ਨੇ ਕਿਹਾ ਵੀ ਇਹ ਦੇਖ ਕੇ ਸਵਾਦ ਆ ਰਿਹਾ ਸੋ ਨਾਈਸ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਹੱਥ ਲੈਣ ਬ੍ਰੇਕ ਵਿਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ